ਬਾਬਾ ਗੁਰੂ ਨਾਨਕ ਹੋਰੀ ਜਦੋਂ ਅੱਖ ਖੋਲਦੇ ਨੇ ਮਹਿਤਾ ਕਾਲੂ ਜੀ ਦੇ ਘਰ ਤੇ ਉਹ ਕੀ ਸਬਕ ਦਿੰਦੇ ਨੇ? ਇੱਕ ਓੰਕਾਰ, ਰੱਬ ਇੱਕ, ਸਤਨਾਮ ਉਹਦਾ ਹੀ ਨਾਮ ਸੱਚਾ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਬੰ, ਗੁਰ ਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਬਾਬੇ ਨਾਨਕ ਨੂੰ ਤੁਸੀਂ ਅਗਰ ਪੜ੍ਹਦੇ ਹੋ ਤੇ ਤੁਹਾਨੂੰ ਵਹਦਾਨੀਅਤ ਦਾ ਬਹੁਤ ਸਬਕ ਮਿਲਦਾ ਹੈ, ਬਲਕਿ ਤੁਸੀਂ ਆਪਣੇ ਆਪ ਨੂੰ ਰੱਬ ਦੇ ਬਹੁਤ ਨੇੜੇ ਮਹਿਸੂਸ ਕਰਦੇ ਹੋ ਅਗਰ ਤੁਸੀਂ ਗੁਰੂ ਨਾਨਕ ਸਾਹਿਬ ਦੇ ਜਿਹੜੇ ਸ਼ਬਦ ਪੜ੍ਹਦੇ ਹੋ। ਉਹ ਤੇ ਮੈਂ ਕਹਿੰਦਾ ਕਿ ਤੁਸੀਂ ਪੜ੍ਹਦੇ ਜਾਓ ਤੇ ਕਿਆ ਬਾਤ ਹੈ। ਪੰਜਾ ਸਾਹਿਬ ਦਾ ਵਾਕਿਆ ਹੈ, ਹੁਣ ਜਿੱਥੇ ਭਾਈ ਮਰਦਾਨਾ ਜੀ ਨੂੰ ਤੇਹ ਲੱਗਦੀ ਹੈ ਤੇ ਵਲੀ ਕੰਧਾਰੀ ਜੀ ਦੇ ਕੋਲ ਜਾਂਦੇ ਨੇ ਤੇ ਉਹ ਕਹਿੰਦੇ ਨੇ ਕਿ ਪਾਣੀ ਤੇ ਮੈਂ ਆਪਣੇ ਕੋਲ ਰੱਖਿਆ ਹੋਇਆ, ਉਹਨਾਂ ਕੋਲ ਥੋੜਾ ਪਾਣੀ ਹੁੰਦਾ ਨਾ ਟੋਏ ਜਿਹੇ ਦੇ ਵਿੱਚ, ਤੇ ਪਾਣੀ ਮੈਂ ਆਪਣੇ ਵਾਸਤੇ ਰੱਖਿਆ ਹੋਇਆ ਤੇ ਮੈਂ ਤੈਨੂੰ ਪਿਆਤਾ ਤੇ ਮੈਂ ਆਪ ਕੀ ਪੀਵਾਂਗਾ। ਤੇ ਉਹ ਥੱਲੇ ਆ ਜਾਂਦੇ ਨੇ ਤੇ ਗੁਰੂ ਸਾਹਿਬ ਇੰਝ ਇਸ਼ਾਰਾ ਕਰਦੇ ਤੇ ਪਾਣੀ ਥੱਲੇ ਆ ਜਾਂਦਾ, ਤੇ ਫਿਰ ਉਹ ਉੱਤੋਂ ਨਾ ਗੁੱਸੇ ਦੇ ਨਾਲ ਇੱਕ ਪੱਥਰ ਭਾਰੀ ਥੱਲੇ ਸਿੱਟਦਾ ਵਲੀ ਕੰਧਾਰੀ ਜੀ, ਤੇ ਉਹ ਗੁਰੂ ਸਾਹਿਬ ਇੰਝ ਕਰਦੇ ਤੇ ਪੱਥਰ ਨਾਲ ਰੁਕ ਜਾਂਦਾ ਤੇ ਆਪਦਾ ਪੰਜਾ ਉੱਥੇ ਲੱਗ ਜਾਂਦਾ। ਉੱਥੋਂ ਚਸ਼ਮਾ ਅੱਜ ਵੀ ਜਾਰੀ ਹੈ, ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ। ਫਿਰ ਵਲੀ ਕੰਧਾਰੀ ਥੱਲੇ ਆਉਂਦਾ ਤੇ ਗੁਰੂ ਸਾਹਿਬ ਨੂੰ ਕਹਿੰਦੇ ਵੀ ਰੱਬ ਦੇ ਦਿੱਤੇ ਤੇ ਕਾਹਦਾ ਹੰਕਾਰ ਹੈ, ਜੇ ਉਹ ਦੇ ਸਕਦਾ ਤਾਂ ਲੈ ਵੀ ਸਕਦਾ, ਲਿਆਦਾ ਸਾਨੂੰ ਮੁਹੱਬਤ ਕਰਨੀ ਚਾਹੀਦੀ, ਵੰਡ ਕੇ ਖਾਣਾ ਚਾਹੀਦਾ। ਅੱਛਾ, ਇਹ ਗੱਲ ਤੁਸੀਂ ਇਹ ਮੈਂ ਕਈ ਵੇਖੇ ਕਈ ਸਿੱਖ ਜਿਹੜੇ ਚੀਜ਼ ਦੀ ਮੁਖਾਲਫਤ ਕਰ ਦਿੰਦੇ ਮਨਗੜਤ ਚੀਜ਼ਾਂ। ਨਹੀਂ ਜੀ, ਮੈਂ ਤੇ ਹੁਣ ਮੈਂ ਤੇ ਪੰਜਾ ਵੀ ਵੇਖ ਕੇ ਆਇਆ, ਮੈਂ ਉਹ ਚਸ਼ਮਾ ਵੀ ਵੇਖ ਕੇ ਆਇਆ, ਫਿਰ ਵਲੀ ਕੰਧਾਰੀ ਹੋਰਾਂ ਦੀ ਉੱਥੇ ਦਰਗਾਹ ਵੀ ਹੈਗੀ ਹੈ, ਸਾਰੀਆਂ ਚੀਜ਼ਾਂ ਮੌਜੂਦ ਨੇ, ਤੇ ਹੁਣ ਮੈਂ ਤੇ ਅੱਖੀ ਵੇਖ ਲਿਆ ਤੇ ਮੈਂ ਹੁਣ ਕਿੱਦਾਂ ਇਨਕਾਰ ਕਰ ਸਕਦਾ ਹਾਂ। ਭਾਈ ਮਰਦਾਨਾ ਜੀ ਦੀ ਡੈਥ ਤੋਂ ਬਾਅਦ ਜਦੋਂ ਅਕਾਲ ਚਲਾਣਾ ਕਰਦੇ ਇਸ ਦੁਨੀਆ ਤੋਂ ਚਲੇ ਜਾਂਦੇ, ਫਿਰ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਉਦਾਸੀ ਕੋਈ ਨਹੀਂ ਕੀਤੀ। ਅੱਛਾ, ਉਹਨਾਂ ਦੇ ਸਫ਼ਰ ਉਹਨਾਂ ਦੇ ਨਾਲ ਕੀਤੀਆਂ ਨੇ ਸਫ਼ਰ, ਉਹਨਾਂ ਤੋਂ ਬਾਅਦ ਉਦਾਸੀ ਕੋਈ ਨਹੀਂ ਕੀਤੀ ਗੁਰੂ ਸਾਹਿਬ ਨੇ। ਅੱਛਾ ਜੀ। ਫਿਰ ਖੇਤੀ ਕੀਤੀ ਹੈ ਕਰਤਾਰਪੁਰ ਸਾਹਿਬ ਦੀ ਨਗਰੀ 'ਚ ਜਾ ਕੇ, ਨਾਰੋਵਾਲ। ਜਦੋਂ ਬੇਲੀ ਦੁਨੀਆ ਤੋਂ ਟੁਰ ਗਿਆ ਤੇ ਫਿਰ ਉਦਾਸੀ। ਬੜਾ ਯਾਰ ਫਿਰ ਇਹਨਾਂ ਦਾ ਆਪਣਾ ਪ੍ਰੇਮ ਸੀ, ਬੜਾ ਪ੍ਰੇਮ ਸੀ। 54 ਸਾਲ ਸਿੱਖ ਦਾ ਤੇ ਮੁਸਲਮਾਨ ਦਾ ਸਾਥ ਰਿਹਾ। ਭਾਈ ਮਰਦਾਨਾ ਜੀ ਸਾਥ ਰਹੇ ਨੇ, ਨਾਲ ਰਹੇ ਨੇ ਗੁਰੂ ਨਾਨਕ ਸਾਹਿਬ ਦੇ, ਕਿਉਂਕਿ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਤੇ ਹੈ ਨਾ ਬਿਲਕੁਲ। ਉਹਦੇ ਵਿੱਚ ਸ਼ਿਵ ਇਹ ਦੱਸਦਾ ਹੈ ਕਿ ਬਾਬਾ ਕਦੀ ਮੰਜੀ ਤੇ ਬਹਿ ਕੇ ਅਵਤਾਰੀਆਂ ਵਰਤਾਉਂਦਾ ਹੈ, ਤੇ ਮਤਲਬ ਕਦੀ ਸੂਫੀ ਹੈ ਬਾਬਾ, ਤੇ ਕਦੀ 10 ਦੀ ਕਾਰ ਕਰ ਰਿਹਾ ਹੈ ਬਾਬਾ, ਕਦੀ ਖੇਤੀ ਕਰਨ ਰਿਹਾ। ਲੇਕਿਨ ਜਦੋਂ ਬਾਬਾ ਸਾਰੇ ਪਾਸਿਓਂ ਸਫ਼ਰ ਕਰ ਰਿਹਾ ਹੈ ਨਾ, ਤੇ ਫਿਰ ਇੱਕੋ ਹੀ ਗੱਲ ਹਰ ਪਾਸੇ ਗੂੰਜੀ ਹੈ, ਉਹ ਰੱਬ ਹੈ ਇੱਕ ਓਂਕਾਰ। अस्सलाम वालेकुम, सत श्री अकाल जी। मैं तुहाडा वीर मुहम्मद तनवीर, मेरा पिंड मेरा पंजाब चैनल दे नाल एक होर नवीं वीडियो खास तुहाडे नाल लैके तुहाडी खिदमत 'ਚ हाज़र हां। अज आपां करांगे खास मौजू ते गल कि बाबा जी गुरु नानक साहब दे किहड़े यार दोस्त सन, ते उन्हां दा की उन्हां नाल तलक सी, किवें दा उन्हां सफ़र गुजरिया, ते किहड़ा बहुता यार दोस्त सी, किन्नी देर उन्हां नाल रहा। इस मौजू खास ते गल करांगे कि अज खास साडे मेहमान अज फिर साडे नाल अपना साकब पंजाबी वीर अलमरूफ हरमन प्यारा। ਤੇ ਸਾਕਬ ਭਾਜੀ ਜਿਹੜੇ ਨੇ ਤੁਹਾਨੂੰ ਪਤਾ ਹੈ ਕਿ ਜਿਹੜੇ ਗੁਰਮੁਖੀ ਸਾਰੀ ਜਿਹੜੇ ਮੁਸਲਮਾਨ ਹੋ ਕੇ ਸਾਰੀ ਗੁਰਮੁਖੀ ਪੜ੍ਹ ਲੈਂਦੇ ਨੇ, ਔਰ ਬਾਣੀਆਂ ਜਿਹੜੀ ਕੁਝ ਨਾ ਕੁਝ ਬਾਣੀ ਦੇ ਬਾਰੇ ਵੀ ਜਾਣਦੇ ਨੇ, ਉਹਨੂੰ ਸੁਣਦੇ ਨੇ। ਚਲੋ ਨਾ ਗੱਲਬਾਤ ਜਿਹੜੀ ਸਾਂਝੀ ਕਰਨੇ ਆਪਾਂ, ਤੇ ਵੀਡੀਓ ਨੂੰ ਸ਼ੇਅਰ ਲਾਜ਼ਮਨ ਕਰਿਆ ਕਰੋ, ਕਮੈਂਟ ਕਰਕੇ ਬੁਲਾਇਆ ਦਾ ਹਜ਼ਾਰ ਲਾਜ਼ਮਨ ਕਰਿਆ ਕਰੋ। ਹਾਂਜੀ ਭਾਜੀ ਸਾਕਬ ਸਾਹਿਬ। ਹਾਂਜੀ, ਸਭ ਤੋਂ ਪਹਿਲਾਂ ਤੁਹਾਡਾ ਬੜਾ ਮਸ਼ਕੂਰ ਹਾਂ ਜੀ, ਅੱਜ ਤੁਸੀਂ ਫਿਰ ਸਾਨੂੰ ਜਿਹੜਾ ਟਾਈਮ ਦਿੱਤਾ। ਤੁਸੀਂ ਆਪਣੇ ਚੈਨਲ ਤੇ ਮੇਰਾ ਚਿਹਰਾ ਵਿਖਾਉਂਦੇ ਰਹੇ ਤੇ ਮੈਂ ਤੁਹਾਡਾ ਮਸ਼ਕੂਰ ਹਾਂ ਜੀ। ਬਾਬਾ ਜੀ ਗੁਰੂ ਨਾਨਕ ਸਾਹਿਬ ਦੇ ਜਿਹੜੇ ਯਾਰ ਦੋਸਤ ਕਿੰਨੇ ਸਨ, ਉਹਨਾਂ ਵਿੱਚੋਂ ਖਾਸ ਕਿਹੜਾ ਸੀ? ਖਾਸ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਵਿੱਚ ਤੇ ਭਾਈ ਮਰਦਾਨਾ ਜੀ ਸਨ, ਤੇ ਜਾਂ ਰਾਏ ਬੁਲਾਰ ਭੱਟੀ ਸਾਹਿਬ ਸਨ, ਤੇ ਇਹਨਾਂ ਦੋਵਾਂ ਨਾਲ ਹੀ ਪ੍ਰੀਤ ਜ਼ਿਆਦਾ ਸੀ। ਬਲਕਿ ਜਿਹੜੇ ਸਨ ਰਾਏ ਆਪਣਾ ਭਾਈ ਮਰਦਾਨਾ ਜੀ, ਇਹ ਗੁਰੂ ਨਾਨਕ ਸਾਹਿਬ ਤੋਂ 10 ਸਾਲ ਵੱਡੇ ਸਨ। ਭਾਈ ਮਰਦਾਨਾ ਵੱਡੇ ਸਨ ਜਾਂ ਗੁਰੂ ਨਾਨਕ ਸਾਹਿਬ ਵੱਡੇ? ਭਾਈ ਮਰਦਾਨਾ ਜੀ। ਭਾਈ ਮਰਦਾਨਾ ਜੀ ਦਾ ਜਨਮ ਹੁੰਦਾ 1459 ਦੇ ਵਿੱਚ। ਅੱਛਾ। ਤੇ ਗੁਰੂ ਨਾਨਕ ਸਾਹਿਬ ਦਾ ਹੁੰਦਾ 1469 ਦੇ ਵਿੱਚ, ਯਾਨੀ 10 ਸਾਲ ਵੱਡੇ ਸਨ। ਫਿਰ ਭਾਈ ਮਰਦਾਨਾ ਜੀ ਹੋ ਗਏ ਨਾ। ਤੇ ਜ਼ਾਤ ਦੇ ਮਰਾਸੀ ਸਨ। ਇਹਨਾਂ ਦੇ ਜਿਹੜੇ ਪਿਤਾ ਸਨ ਉਹ ਮਤਲਬ ਜਾ ਕੇ ਤੇ ਮਤਲਬ ਗਾ ਕੇ ਤੇ ਮੰਗਦੇ ਹੁੰਦੇ ਸਨ। ਅੱਛਾ, ਸਾਂਝ ਦੀ ਹੁਣ ਸੁਣ ਲਓ ਤੁਸੀਂ ਵੀ ਸਾਂਝ ਕੈਸੀ ਪ੍ਰੀਤ, ਕੈਸੀ ਮੁਹੱਬਤ ਸੀ ਆਪਸ ਵਿੱਚ, ਕਿ ਭਾਈ ਮਰਦਾਨਾ ਜੀ ਦਾ ਸਾਜ਼ ਸਿੱਖੀ ਦਾ ਪਹਿਲਾ ਸਾਜ਼ ਬਣ ਗਿਆ। ਉਹਨਾਂ ਦੀ ਰਬਾਬ ਸਿੱਖੀ ਦੇ ਵਿੱਚ ਸਾਜ਼ ਦਾ ਪਹਿਲਾ ਸੰਦ ਬਣਿਆ ਹੈ, ਕਿ ਉਹਨਾਂ ਦੀ ਰਬਾਬ ਜਿਹੜੀ ਸੀ ਉਹ ਸਿੱਖ ਧਰਮ ਲਈ ਬਹੁਤ ਖਾਸ ਬਣ ਗਈ। ਗੁਰੂ ਸਾਹਿਬ ਦੇ ਕੰਨੀ ਜਦੋਂ ਰਬਾਬ ਪਈ ਨਾ, ਰਬਾਬ ਦੀ ਧੁਨ,
ਤੇ ਅੱਛਾ, ਗੁਰੂ ਤੁਸੀਂ- ਸਾਹਿਬ ਨੇ ਹਾਂਜੀ ਤਫਸੀਲ ਨਾਲ ਦੱਸ ਕੇ ਨਾ ਉਹੀ ਦੱਸਣ ਲੱਗੇ ਸ਼ਾਇਦ ਤੁਸੀਂ ਹਾਂਜੀ ਇਹਨਾਂ ਦੀ ਸਟਾਰਟਿੰਗ ਯਾਰੀ ਦੋਸਤੀ ਕਿਵੇਂ ਬਣੀ ਕਿਵੇਂ, ਕਿੱਥੇ ਮਿਲਦੇ ਨੇ ਨਾ ਉਹੀ- ਭਾਈ ਮਰਦਾਨਾ ਸਾਹਿਬ ਬਾਬਾ ਜੀ ਗੁਰੂ ਨਾਨਕ? ਤਲਵੰਡੀ ਦੇ ਸਨ ਨਾ ਦੋਵੇਂ ਹੀ। ਅੱਛਾ। ਤੇ ਜਦੋਂ ਗੁਰੂ ਨਾਨਕ ਸਾਹਿਬ ਇਸ ਸੰਸਾਰ ਦੇ ਵਿੱਚ ਅੱਖ ਖੋਲਦੇ ਨੇ ਤੇ ਭਾਈ ਮਰਦਾਨਾ ਜੀ ਦੇ ਪਿਤਾ ਤੇ ਭਾਈ ਮਰਦਾਨਾ ਜੀ ਜਾਂਦੇ ਨੇ ਉਹਨਾਂ ਦੇ ਘਰ, ਕਿਉਂਕਿ ਉਹਨਾਂ ਦਾ ਕੰਮ ਹੀ ਇਹ ਸੀ ਨਾ ਰਬਾਬ ਵਜਾਣਾ ਤੇ ਉਹ ਰਬਾਬ ਵਜਾਉਣਾ, ਅਗਲੇ ਦੀ ਮਹਿਮਾ ਗਾਉਣੀ, ਤਾਰੀਫ ਕਰਨੀ ਤੇ ਜਿਹੜੇ ਚਾਰ ਉਹ ਪੈਸੇ ਉਹ ਲੈਣੇ। ਅੱਛਾ ਤੇ ਇਹ ਇਹਨਾਂ ਦਾ ਕੰਮ ਸੀਗਾ। ਅੱਛਾ ਇਹਨਾਂ ਮਤਲਬ ਆਪਣੇ ਘਰ ਦੀ ਰੋਟੀ ਰੋਜ਼ੀ ਇੰਜ ਕਰਕੇ ਤੋਰਦੇ ਸੀਗੇ ਅੱਛਾ। ਤੇ ਕਬੀਲਦਾਰੀ ਇੰਜ ਚਲਾਉਂਦੇ ਸੀ। ਭਾਈ ਮਰਦਾਨਾ ਜੀ ਇੱਕ ਦਿਨ ਰਬਾਬ ਵਜਾਉਣ ਡਏ ਨੇ ਤੇ ਗੁਰੂ ਨਾਨਕ ਸਾਹਿਬ ਦੇ ਕੰਨਾਂ 'ਚ ਪੈਂਦੀ ਹੈ ਧੁਨ, ਤੇ ਗੁਰੂ ਨਾਨਕ ਸਾਹਿਬ ਆ ਕੇ ਕਹਿੰਦੇ ਨੇ ਕਿ ਤੁਸੀਂ ਜੋ ਲੋਕਾਂ ਦੀ ਮਹਿਮਾ ਗਾਉਂਦੇ ਹੋ ਤੇ ਉਹਨਾਂ ਕੋਲ ਪੈਸੇ ਧੇਲੇ ਲੈਂਦੇ ਹੋ, ਤੇ ਤੁਸੀਂ ਉਸ ਰੱਬ ਦੀ ਮਹਿਮਾ ਗਾਇਆ ਕਰੋ ਹਾਂ, ਜਿਹੜਾ ਸਾਰਿਆਂ ਦਾ ਪਾਲਣਹਾਰ ਆ। ਤੇ ਫੇਰ ਭਾਈ ਮਰਦਾਨਾ ਜੀ ਨੇ ਕਿਹਾ ਵੀ ਅਸੀਂ ਤੇ ਦੁਨੀਆਦਾਰ ਹਾਂ ਤੇ ਸਾਨੂੰ ਕੀ ਪਤਾ। ਤੇ ਫਿਰ ਉਹ ਗੁਰੂ ਸਾਹਿਬ ਦੀ ਸੰਗਤ ਇਖਤਿਆਰ ਕਰਦੇ ਨੇ ਤੇ ਫਿਰ ਉਹ ਰਬਾਬ ਜਿਹੜੀ ਆ ਉਹ ਸਿੱਖ ਧਰਮ ਦੇ ਵਿੱਚ ਇੱਕ ਖਾਸ ਮੁਕਾਮ ਰੱਖਦੀ ਹੈ। ਭਾਈ ਮਰਦਾਨਾ ਜੀ ਦੀ ਪਹਿਲਾ ਸਾਜ਼, ਪਹਿਲਾ ਸੰਦ ਰਬਾਬ ਦਾ ਸਿੱਖੀ ਦੇ ਵਿੱਚ ਆਇਆ। ਫਿਰ ਜਿਹੜਾ ਵੀ ਸਫ਼ਰ ਕੀਤਾ ਭਾਈ ਮਰਦਾਨਾ ਜੀ ਨੇ ਤੇ ਗੁਰੂ ਨਾਨਕ ਸਾਹਿਬ ਨੇ, ਉਹ ਫਿਰ ਗੁਰੂ ਸਾਹਿਬ ਜੋ ਵੀ ਸ਼ਬਦ ਬੋਲਦੇ ਸਨ ਤੇ ਨਾਲ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ। ਤੇ ਫਿਰ ਇਸ ਗੁਰੂ ਨਾਨਕ ਜੀ ਸ਼ਬਦ ਤੁਸੀਂ ਕਰਕੇ ਬਾਣੀ ਸ਼ਬਦ ਅੱਛਾ ਉਹ ਬੋਲਦੇ ਸਨ ਤੇ ਉਹ ਨਾਲ ਰਬਾਬ ਵਜਾਉਂਦੇ ਸਨ। ਤੇ ਇਸੇ ਤਰ੍ਹਾਂ ਇਹਨਾਂ ਨੇ 4 ਉਦਾਸੀਆਂ ਗੁਰੂ ਸਾਹਿਬ ਨੇ ਕੀਤੀਆਂ ਤੇ ਚਾਰੇ ਉਦਾਸੀਆਂ ਦੇ ਵਿੱਚ ਭਾਈ ਮਰਦਾਨਾ ਜੀ ਨਾਲ ਰਹੇ ਉਹਨਾਂ ਦੇ। ਤੇ ਦੂਸਰੀ ਸਾਂਝ ਸੀ ਉਹ ਸੀਗੀ ਰਾਏ ਬੁਲਾਰ ਭੱਟੀ ਸਾਹਿਬ ਦੇ ਨਾਲ। ਤੇ ਉਹਨਾਂ ਨੇ ਜਦੋਂ ਵੀ ਆਪਣੀ ਉਦਾਸੀ ਕਿਸੇ ਤੋਂ ਵੀ ਵਾਪਸ ਆਉਣਾ ਤੇ ਆ ਕੇ ਰਾਏ ਬੁਲਾਰ ਭੱਟੀ ਸਾਹਿਬ ਨੂੰ ਲਾਜ਼ਮੀ ਮਿਲਣਾ। ਔਰ ਰਾਏ ਸਾਹਿਬ ਜਦੋਂ ਇਸ ਦੁਨੀਆ ਤੋਂ ਅਕਾਲ ਚਲਾਣਾ ਕਰਦੇ ਨੇ, ਜਾਂਦੇ ਨੇ, ਉਹਨਾਂ ਦੀ ਡੈਥ ਹੁੰਦੀ ਹੈ ਤੇ ਉਦੋਂ ਵੀ ਗੁਰੂ ਨਾਨਕ ਸਾਹਿਬ ਉਹਨਾਂ ਦੇ ਕੋਲ ਹੁੰਦੇ ਨੇ। ਫਿਰ ਜਿਹੜੀ ਤੁਸੀਂ ਮੁਸਲਮਾਨ ਤੇ ਸਿੱਖਾਂ ਦੀ ਸਾਂਝ ਦੀ ਗੱਲ ਕੀਤੀ, ਬਾਬਾ ਅਸਲ ਵਿੱਚ ਸੀਗਾ ਸਾਰਿਆਂ ਦਾ ਸਾਂਝਾ। ਕਿਉਂਕਿ ਗੁਰੂ ਨਾਨਕ ਸਾਹਿਬ 17 ਸਾਲ ਖੇਤੀ ਕਰਨ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਨਾਲੋਵਾਲ ਜਦੋਂ ਜੋਤੀ ਜੋਤ ਸਮਾਉਂਦੇ ਨੇ। ਜੋਤੀ ਜੋਤ ਸਮਾਉਣਾ ਮਤਲਬ ਸਿੱਖੀ ਦੇ ਵਿੱਚ ਜੋਤੀ ਜੋਤ ਸਮਾਉਣਾ ਕਹਿੰਦੇ ਨੇ, ਅਕਾਲ ਚਲਾਣਾ ਕਰਨ ਨੂੰ ਕਹਿੰਦੇ ਨੇ, ਯਾਨੀ ਇਸ ਦੁਨੀਆ ਤੋਂ ਪਰਦਾ ਕਰਨਾ। ਅੱਛਾ। ਜਦੋਂ ਗੁਰੂ ਨਾਨਕ ਸਾਹਿਬ ਇਸ ਦੁਨੀਆ ਤੋਂ ਪਰਦਾ ਕਰਦੇ ਨੇ ਤੇ ਉਦੋਂ ਹਿੰਦੂ ਕਹਿੰਦੇ ਨੇ ਕਿ ਬਾਬਾ ਸਾਡਾ, ਸਿੱਖ ਕਹਿੰਦੇ ਨੇ ਕਿ ਬਾਬਾ ਸਾਡਾ। ਹਾਲਾਂਕਿ ਇਹ ਇੱਕ ਵੇਖੋ ਚੀਜ਼ ਕਿ ਬਾਬਾ ਤੇ ਸਾਰੀ ਜ਼ਿੰਦਗੀ ਜਗਤ ਨੂੰ, ਸੰਸਾਰ ਨੂੰ ਇਕੱਠਾ ਕਰਦਾ ਰਿਹਾ। ਬਾਬੇ ਨੇ ਸਾਰੀ ਜ਼ਿੰਦਗੀ ਸਫ਼ਰ ਕਰਕੇ ਤੇ ਦੁਨੀਆ ਨੂੰ ਸਿੱਧੇ ਰਾਹ ਤੇ ਲਾਇਆ, ਇੱਕ ਕੀਤਾ, ਜੋੜਿਆ, ਸਭੇ ਸਾਂਝੀ ਵਾਲ ਸਦਾਇਨ, ਕਿਸੇ ਨਾ ਦਿਸੇ ਵਾਰਾ ਜੀਓ। ਬਾਬੇ ਨੇ ਤੇ ਇੱਕ ਕੀਤਾ, ਲੇਕਿਨ ਬਾਬਾ ਜਦੋਂ ਜੋਤੀ ਜੋਤ ਸਮਾਉਂਦਾ ਤੇ ਉਦੋਂ ਹਿੰਦੂ ਕਹਿੰਦੇ ਨੇ ਬਾਬਾ ਸਾਡਾ, ਅਸੀਂ ਬਾਬੇ ਨੂੰ ਜਿਹੜਾ ਸੰਸਕਾਰ ਕਰਨਾ ਬਾਬੇ ਦਾ, ਤੇ ਮੁਸਲਮਾਨ ਕਹਿੰਦੇ ਨੇ ਬਾਬਾ ਸਾਡਾ, ਅਸੀਂ ਬਾਬੇ ਨੂੰ ਦਫਨ ਕਰਨਾ। ਅੱਛਾ, ਇਹ ਡੈਥ ਤੇ ਹਾਂ। ਤੇ ਉਹ ਫਿਰ ਇਹ ਮਤਲਬ ਇੱਕ ਕੀ ਕਹਿੰਦੇ ਕਿ ਸੂਫੀ ਭਗਤ ਫਕੀਰ ਦਰਵੇਸ਼ ਦੀ ਇੱਕ ਸਿਫਤ ਹੁੰਦੀ ਹੈ ਨਾ ਕਿ ਹਰ ਬੰਦਾ ਕਹਿੰਦਾ ਕਿ ਸਾਡਾ ਵਾ ਹੈ। ਤੇ ਉਹ ਫਿਰ ਗੁਰੂ ਸਾਹਿਬ ਦੇ ਉੱਤੇ ਜਿਹੜੀ ਚਾਦਰ ਪਾਈ ਹੋਈ ਸੀ ਉਸ ਵੇਲੇ, ਉਸ ਚਾਦਰ ਦੇ ਫਿਰ 2 ਟੋਟੇ ਕੀਤੇ ਗਏ ਤੇ ਉਹ ਹਿੰਦੂਆਂ ਨੇ ਆਪਣੇ ਧਰਮ ਅਨੁਸਾਰ, ਆਪਣੇ ਧਰਮ ਮੁਤਾਬਕ ਉਸ ਚਾਦਰ ਨੂੰ ਸਾੜ ਦਿੱਤਾ ਤੇ ਮੁਸਲਮਾਨਾਂ ਨੇ ਉਸ ਚਾਦਰ ਨੂੰ ਦਫਨਾ ਦਿੱਤਾ। ਤੁਸੀਂ ਕਦੀ ਵੀ ਕਰਤਾਰਪੁਰ ਸਾਹਿਬ ਜਾਓ, ਜਿੱਥੇ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ, ਉੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਲ ਹੀ ਜਗ੍ਹਾ ਵਾ। ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਅੰਦਰ ਜਿਹੜਾ ਉਹ ਜਗ੍ਹਾ ਹੈ ਜਿੱਥੇ ਹਿੰਦੂਆਂ ਨੇ ਉਹ ਚਾਦਰ ਦਾ ਸੰਸਕਾਰ ਕੀਤਾ, ਸਾੜਿਆ। ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਬਾਹਰ ਉਹ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਦੀ ਉਹ ਚਾਦਰ ਨੂੰ ਜਿਹੜਾ ਉਹ ਦਫਨ ਕੀਤਾ ਗਿਆ। ਉਹਨਾਂ ਕੋਲ ਜਗ੍ਹਾ ਰਾਵੀ ਦੇ ਕੰਢੇ ਗੁਰਦੁਆਰਾ ਉਹ ਨਾਰੋਵਾਲ ਬਾਰਡਰ ਦੇ ਉੱਤੇ, ਤੇ ਇੱਕ ਸਾਈਡ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਆ ਤੇ ਪਰਲੀ ਸਾਈਡ ਤੇ ਡੇਰਾ ਬਾਬਾ ਨਾਨਕ ਆ। ਤੇ ਇਹ ਗੁਰਦੁਆਰੇ ਦੋਵੇਂ ਲਾਗੋ ਲਾਗੀ ਨੇ। ਗੁਰੂ ਨਾਨਕ ਸਾਹਿਬ ਤੋਂ ਇਲਾਵਾ ਹੋਰ ਵੀ ਮੁਸਲਮਾਨ ਸੂਫੀਆਂ ਦੇ ਨਾਲ ਸਾਰੇ ਗੁਰੂ ਸਾਹਿਬਾਨ ਦੀਆਂ ਮੁਹੱਬਤਾਂ ਰਹੀਆਂ ਨੇ। ਹੁਣ ਵੇਖੋ ਕਿ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ, ਜਿਹੜਾ ਕਿ ਗੁਰੂ ਅਰਜਨ ਦੇਵ ਜੀ ਨੇ ਬਣਾਇਆ, ਔਰ ਉਸ ਗੁਰਦੁਆਰੇ ਦਾ ਨੀਂਹ ਪੱਥਰ ਗੁਰੂ ਅਰਜਨ ਦੇਵ ਜੀ ਇੱਕ ਮੁਸਲਮਾਨ ਸੂਫੀ ਸਾਈਂ ਮੀਆਂ ਮੀਰ ਜੀ ਕੋਲੋਂ ਰਖਵਾਉਣ ਰਹੇ ਨੇ।
ਯਾਨੀ ਸਾਂਝ ਤੇ ਸ਼ੁਰੂ ਤੋਂ ਬਾਬਾ ਗੁਰੂ ਸਾਂਝ ਨਾਨਕ ਤੁਰੀ ਆ ਰਹੀ ਹੈ ਤੁਰੀ ਆ ਰਹੀ ਹੈ। ਮੁਸਲਮਾਨਾਂ ਕਿਉਂਕਿ ਇਹ ਵੇਖੋ ਕਿ ਅਸੀਂ ਨੀਂਹ ਪੱਥਰ ਕਿਸੇ ਅਸੀਂ ਜਦੋਂ ਵੀ ਕੋਈ ਇਮਾਰਤ ਬਣਾਉਂਦੇ ਹਾਂ ਜਿਹਨੂੰ ਅਸੀਂ ਇੱਛਾ ਸਮਝਦੇ ਜਾਂ ਆਪਣਾ ਬਜ਼ੁਰਗ ਸਮਝਦੇ, ਜਿੱਦਾਂ ਅਸੀਂ ਆਪਣੇ ਪੇਰੈਂਟਸ ਜਿਹੜੇ ਅਸੀਂ ਅਕਸਰ ਸਾਡੇ ਮੁਸਲਮਾਨਾਂ ਵਿੱਚ ਕਿ ਸਾਡੀ ਬੇਬੇ ਜਿਉਂਦੀ ਹੈ, ਅਸੀਂ ਬੇਬੇ ਦੇ ਕੋਲੋਂ ਇੱਟ ਰਖਾਉਂਦੇ ਆ, ਬਾਪੂ ਜਿਉਂਦਾ ਜਾਂ ਦਾਦਾ ਦਾਦੀ ਜਾਂ ਕੋਈ ਨਾਨਾ ਨਾਨੀ, ਜਿਹੜੇ ਸਾਡੇ ਬਜ਼ੁਰਗ ਨੇ ਜਾਂ ਜਿਹਨਾਂ ਦੇ ਇਤਰਾਮ ਜ਼ਿਆਦਾ ਵਾ, ਉਹਨਾਂ ਦੇ ਕੋਲੋਂ ਅਸੀਂ ਉਹ ਨੀਂਹ ਪੱਥਰ ਖਵਾਈਦਾ। ਤੇ ਸਾਈਂ ਮੀਆਂ ਮੀਰ ਜੀ ਦੀ ਇੱਜ਼ਤ ਕਰਦੇ ਸਨ, ਮੁਹੱਬਤ ਕਰਦੇ ਸਨ ਗੁਰੂ ਅਰਜਨ ਦੇਵ ਜੀ, ਤੇ ਉਹਨਾਂ ਨੇ ਫਿਰ ਨੀਂਹ ਪੱਥਰ ਖਵਾਇਆ। ਫਿਰ ਵੇਖੋ ਨਾ ਕਿ ਭੰਗਾਣੀ ਦੇ ਯੁੱਧ 'ਚ ਇੱਕ ਮੁਸਲਮਾਨ ਪੀਰ ਹੋ ਕੇ ਤੇ ਉਹ ਆਪਣੇ ਮਰੀਦ ਵੀ ਸ਼ਹੀਦ ਕਰਵਾ ਰਿਹਾ, ਆਪਣੇ ਪੁੱਤਰ ਵੀ ਸ਼ਹੀਦ ਕਰਵਾ ਰਿਹਾ। ਤੇ ਮੁਸਲਮਾਨਾਂ ਨੇ ਤੇ ਇਹ ਕੁਰਬਾਨੀਆਂ ਜੇ ਅਗਰ ਦਿੱਤੀਆਂ ਨੇ, ਤੇ ਫਿਰ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਵੀ ਤੇ ਆਪਣੇ ਪੁੱਤਰ ਨਬੀ ਖਾਂ ਗਨੀ ਖਾਂ ਮੁਸਲਮਾਨਾਂ ਨੂੰ ਹੀ ਆਖਿਆ। ਤੇ ਇਹ ਜਿਹੜੀ ਸਾਂਝ ਆ ਇਹ ਗੁਰੂ ਨਾਨਕ ਸਾਹਿਬ ਤੋਂ ਚੱਲਦੀ ਆ ਰਹੀ ਆ। ਤੇ ਫਿਰ ਆਪਣਾ ਹੋਰ ਬਹੁਤ ਸਾਰੇ ਜਿਹੜੇ ਸੂਫੀ ਭਗਤ ਜਿਹੜੇ ਫਿਰ ਇੱਕ ਬਹੁਤ ਵੱਡੀ ਸਾਂਝ ਜਿਹੜੀ ਆ, ਇਸ ਚੀਜ਼ ਦਾ ਵੀ ਸਬੂਤ ਤੁਹਾਨੂੰ ਮੈਂ ਦਿੰਦਾ ਜਾਵਾਂ ਕਿ ਜਿਹੜੀ ਬਾਬੇ ਫਰੀਦ ਹੋਰਾਂ ਦੀ, ਜਿਹੜਾ ਕਿ ਮੁਸਲਮਾਨਾਂ ਦੇ ਸੂਫੀ ਨੇ, ਮੁਸਲਮਾਨਾਂ ਦੇ ਪੀਰ ਮੰਨੇ ਜਾਂਦੇ ਨੇ, ਹਾਲਾਂਕਿ ਸੂਫੀ ਪੀਰ ਸਭ ਦੇ ਸਾਂਝੇ ਹੁੰਦੇ ਨੇ, ਲੇਕਿਨ ਬਾਬੇ ਫਰੀਦ ਹੋਰਾਂ ਦੀ ਜਿਹੜੀ ਕੋਈ 97-98% ਜਿਹੜੀ ਲਿਖਤਾਂ ਨੇ, ਜਿਹੜੀਆਂ ਰਚਨਾਵਾਂ ਨੇ ਉਹਨਾਂ ਦੀਆਂ, ਜਿਹੜੀ ਉਹਨਾਂ ਦੀ ਸ਼ਾਇਰੀ ਆ, ਜਿਹੜਾ ਉਹਨਾਂ ਦਾ ਕਲਾਮ ਆ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਆ। ਇਹ ਵੀ ਇੱਕ ਮੁਹੱਬਤ ਦੀ ਸਾਂਝ ਆ, ਇਹ ਵੀ ਇੱਕ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਰੂਹਾਨੀ ਸਾਂਝ ਅਸੀਂ ਕਹਿ ਸਕਦੇ ਹਾਂ ਕਿ ਬਾਬੇ ਫਰੀਦ ਹੋਰਾਂ ਦਾ ਕਲਾਮ ਸਿੱਖਾਂ ਦੀ ਮਜ਼ਹਬੀ ਕਿਤਾਬ ਦੇ ਵਿੱਚ ਸ਼ਾਮਲ ਆ, ਔਰ ਇੱਕ ਪੂਰੀ ਬਾਣੀ ਆ। ਅੱਲਾਹ ਪਾਕ ਦੀ ਜ਼ਾਤ ਵਹਦਹੁ ਲਾ ਸ਼ਰੀਕ ਆ, ਉਹਦਾ ਕੋਈ ਮਤਲਬ ਉਹਨੂੰ ਕਿਸੇ ਨੇ ਨਹੀਂ ਜਨਮਿਆ ਹੈ, ਉਹਦੀ ਕੋਈ ਔਲਾਦ ਨਹੀਂ, ਉਹ ਕੱਲਾ ਹੈ, ਉਹ ਲਾ ਸ਼ਰੀਕ ਹੈ। ਇਸੇ ਤਰ੍ਹਾਂ ਹੀ ਬਾਬਾ ਗੁਰੂ ਨਾਨਕ ਅੱਖ ਖੋਲਦਾ ਪਿਤਾ ਕਲਿਆਣ ਦਾਸ ਮਹਿਤਾ ਕਾਲੂ ਜੀ ਦੇ ਘਰ, ਜਿਹੜੇ ਕਿ ਹਿੰਦੂ ਸਨ। ਤੇ ਹਿੰਦੂਆਂ ਦੇ ਵਿੱਚ ਤੁਹਾਨੂੰ ਪਤਾ ਕਿ ਬੁੱਤਾਂ ਦੀ, ਮੂਰਤੀਆਂ ਦੀ ਪੂਜਾ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ, ਬਲਕਿ ਹਿੰਦੂਆਂ ਦੀਆਂ ਤਾਂ ਮੂਰਤੀਆਂ ਬਹੁਤ ਜ਼ਿਆਦਾ ਨੇ, ਉਹ ਭਗਵਾਨ ਹੀ ਉਹਨਾਂ ਨੇ ਪਤਾ ਨਹੀਂ ਕਿੰਨੇ ਕੁ ਬਣਾਏ ਨੇ। ਬਾਬਾ ਗੁਰੂ ਨਾਨਕ ਹੋਰੀ ਜਦੋਂ ਅੱਖ ਖੋਲਦੇ ਨੇ ਮਹਿਤਾ ਕਾਲੂ ਜੀ ਦੇ ਘਰ, ਤੇ ਉਹ ਕੀ ਸਬਕ ਦਿੰਦੇ ਨੇ? ਇੱਕ ਓੰਕਾਰ, ਰੱਬ ਇੱਕ। ਉਹਨੇ ਕਿਹਾ ਕਿ ਮੂਰਤੀ ਦੀ, ਬੁੱਤਾਂ ਦੀ ਪੂਜਾ ਨਹੀਂ ਕਰਨੀ, ਮੂਰਤੀ ਨੂੰ ਮੱਥਾ ਨਹੀਂ ਟੇਕਣਾ, ਇੱਕ ਓੰਕਾਰ ਰੱਬ ਇੱਕ, ਸਤਨਾਮ ਉਹਦਾ ਹੀ ਨਾਮ ਸੱਚਾ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਬੰ, ਗੁਰ ਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਕਿ ਉਹਦੀ ਕੋਈ ਸੂਰਤ ਨਹੀਂ, ਉਹ ਹਰ ਸੂਰਤ ਵਿੱਚ ਆ, ਉਹਨੂੰ ਕਿਸੇ ਦਾ ਡਰ ਨਹੀਂ, ਉਹਨੂੰ ਕਿਸੇ ਨਾਲ ਵੈਰ ਨਹੀਂ, ਇਹ ਬਾਬੇ ਦੀ। ਤੇ ਉਹ ਹੀ ਜੁਗਾਂ ਜੁਗਾਂ ਤੋਂ ਸੱਚ ਹੈ, ਉਹਨੇ ਹੀ ਸੱਚ ਰਹਿਣਾ, ਉਹਦਾ ਹੀ ਨਾਮ ਲਓ, ਉਹਨੇ ਹੀ ਪਾਰ ਲੰਘਾਉਣਾ। ਜਿਹਨਾਂ ਨੇ ਵਹਦਾਨੀਅਤ, ਹਾਂ ਵਹਦਾਨੀਅਤ, ਬਾਬੇ ਨਾਨਕ ਨੂੰ ਤੁਸੀਂ ਅਗਰ ਪੜ੍ਹਦੇ ਹੋ ਤੇ ਤੁਹਾਨੂੰ ਵਹਦਾਨੀਅਤ ਦਾ ਬਹੁਤ ਸਬਕ ਮਿਲਦਾ ਹੈ, ਬਲਕਿ ਤੁਸੀਂ ਆਪਣੇ ਆਪ ਨੂੰ ਰੱਬ ਦੇ ਬਹੁਤ ਨੇੜੇ ਮਹਿਸੂਸ ਕਰਦੇ ਹੋ ਅਗਰ ਤੁਸੀਂ ਗੁਰੂ ਨਾਨਕ ਸਾਹਿਬ ਦੇ ਜਿਹੜੇ ਸ਼ਬਦ ਪੜ੍ਹਦੇ ਹੋ। ਉਹ ਤੇ ਮੈਂ ਕਹਿੰਦਾ ਕਿ ਤੁਸੀਂ ਪੜ੍ਹਦੇ ਜਾਓ ਤੇ ਕਿਆ ਬਾਤ ਹੈ, ਕਰਨੀ ਆਪੋ ਅੱਲਾਹ ਵਾਲੀ ਸਾਈਡ ਨੂੰ ਵੀ ਨੇੜੇ ਦੂਰ ਆ, ਬਿਲਕੁਲ ਰੱਬ ਵਾਲੇ ਲੱਗ ਰੱਬ ਦੇ ਲੱਗ ਲੱਗ। ਅੱਛਾ, ਗੱਲ ਹੋ ਰਹੀ ਸੀ ਨਾ ਯਾਰਾਂ ਦੀ, ਤੁਸੀਂ ਇੱਕ ਰਾਏ ਬਲਾਰ ਦਾ ਹੁਣ ਥੋੜਾ ਦੱਸੇ, ਉਹ ਰਾਏ ਬਲਾਰ ਦੀ ਗੱਲ ਕਰਨੇ ਜਿਹਨਾਂ 750 ਮਰਬਾ ਜ਼ਮੀਨ ਲਾਈ ਸੀ। ਅੱਛਾ, ਉਹ ਥੋੜਾ ਮੁਕਤਸਰ ਵਾਕਿਆ ਤੇ ਵੀਡੀਓ ਲੰਮੀ ਨਹੀਂ ਹੋਣੀ ਚਾਹੀਦੀ, ਉਹਨੂੰ 750 ਮਰਬਾ ਕਿਵੇਂ ਦਿੱਤਾ ਉਹਨਾਂ ਨੇ? ਹੁਣ ਫਿਰ ਬਾਈ ਮਰਦਾਨਾ ਤੇ ਆਣਾ ਇਸ ਤੋਂ ਬਾਅਦ ਫਿਰ ਉਹ ਨਾ ਜੀ ਆਪਣਾ ਰਾਏ ਬੁਲਾਰ ਭੱਟੀ ਸਾਹਿਬ ਦੇ ਜਿਹੜੇ ਪਿਤਾ ਸਨ ਨਾ, ਉਹ ਪਿੰਡ ਦੇ ਮਤਲਬ ਸਰਪੰਚ ਸਨ, ਤੇ ਉਹਨਾਂ ਦੀ ਜ਼ਮੀਨ ਜਿਹੜੀ ਸੀ ਉਹਦੇ ਮੁਨਸ਼ੀ ਸਨ ਗੁਰੂ ਨਾਨਕ ਸਾਹਿਬ ਦੇ ਵਾਲਿਦ ਪਿਤਾ ਕਲਿਆਣ ਦਾਸ ਕਾਲੂ ਮਹਿਤਾ ਜੀ। ਇਹ ਰਾਏ ਬੁਲਾਰ ਸਾਹਿਬ ਦੇ ਪਿਤਾ ਦੇ ਮਤਲਬ ਵਾਲਿਦ ਸਾਹਿਬ ਦੇ ਮੁਨਸ਼ੀ ਸਨ, ਔਰ ਉਹਨਾਂ ਦੀ ਵਫਾਤ ਤੋਂ ਬਾਅਦ 8-9 ਸਾਲ ਦੇ ਸਨ ਰਾਏ ਬੁਲਾਰ ਭੱਟੀ ਸਾਹਿਬ ਜਦੋਂ ਉਹਨਾਂ ਦੇ ਵਾਲਿਦ ਸਾਹਿਬ ਦੀ ਡੈਥ ਹੋ ਜਾਂਦੀ ਹੈ। ਅੱਛਾ, ਫਿਰ ਕਾਲੂ ਮਹਿਤਾ ਜੀ ਪੂਰੀ ਇਮਾਨਦਾਰੀ ਦੇ ਨਾਲ ਆਪਣੇ ਫਰਜ਼ ਨੂੰ ਸਰ ਅੰਜਾਮ ਦਿੰਦੇ ਨੇ, ਪੂਰੀ ਇਮਾਨਦਾਰੀ ਦੇ ਨਾਲ ਇੱਕ ਮਿਸਾਲ ਕਾਇਮ ਕਰਦੇ ਨੇ ਕਿ ਇੰਨੀ ਜ਼ਮੀਨ ਜਾਇਦਾਦ ਨੂੰ ਉਹ ਸਾਂਭਦੇ ਨੇ। ਤੇ ਇਸ ਕਰਕੇ ਹੀ ਫਿਰ ਗੁਰੂ ਨਾਨਕ ਸਾਹਿਬ ਤੇ ਆਪਣਾ ਰਾਏ ਬੁਲਾਰ ਭੱਟੀ ਸਾਹਿਬ, ਇਹਨਾਂ ਦਾ ਜਿਹੜਾ ਖਾਨਦਾਨ ਉਹ ਬਹੁਤ ਨੇੜੇ ਹੋ ਜਾਂਦਾ ਹੈ। ਫਿਰ ਉਸ ਤੋਂ ਇਲਾਵਾ ਕਿਉਂਕਿ ਰਾਏ ਬੁਲਾਰ ਭੱਟੀ ਸਾਹਿਬ ਵੱਡੇ ਸਨ ਤੇ
ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਬਚਪਨ ਤੋਂ ਹੀ ਕਈ ਸਾਖੀਆਂ ਐਸੀਆਂ ਵੇਖੀਆਂ ਤੇ ਉਹਨਾਂ ਨੂੰ ਯਕੀਨ ਹੋ ਗਿਆ ਸੀ ਵੀ ਇਹ ਕੋਈ ਰੱਬ ਦਾ ਨੇਕ ਬੰਦਾ ਹੈ, ਇਹ ਕੋਈ ਬੜੀ ਬਰਗਜ਼ੀਦਾ ਸ਼ਖਸੀਅਤ ਆ। ਜਿਵੇਂ ਹੁਣ ਮੈਂ ਤੇ ਇਸ ਗੱਲ ਤੋਂ ਹੈਰਾਨ ਆ ਕਿ 6 ਸਾਲ ਉਮਰ ਆ ਹਲੇ ਸਿਰਫ ਗੁਰੂ ਨਾਨਕ ਸਾਹਿਬ ਦੀ, ਤੇ ਉੱਥੇ ਜਾਂਦੇ ਸਬਕ ਪੜ੍ਹਨ ਨੇ ਤੇ ਪੜ੍ਹਾ ਕੇ ਆਉਣ ਡਏ ਨੇ, ਕਿ ਜਾਂਦੇ ਸਕੂਲ ਨੇ ਉੱਥੇ ਪਾਂਦੇ ਨੂੰ ਉਪਦੇਸ਼ ਦੇਣ ਡਏ ਨੇ। ਗੁਰੂ ਨਾਨਕ ਸਾਹਿਬ ਜਾਂਦੇ ਨੇ ਮੌਲਵੀ ਕੁਤਬੁੱਦੀਨ ਸਾਹਿਬ ਕੋਲ ਅਰਬੀ ਪੜ੍ਹਨ, ਫਾਰਸੀ ਪੜ੍ਹਨ, ਪਾਂਦਾ ਬਾਬਾ ਜੀ ਅਰਬੀ ਫਾਰਸੀ ਵੀ ਪੜ੍ਹਨ ਜਾਂਦੇ ਨੇ, ਅਰਬੀ ਪੜ੍ਹਨ ਮੌਲਵੀ ਕੋਲ ਜਾਂਦੇ ਨੇ, ਅਰਬੀ ਤੇ ਫਾਰਸੀ ਪੜ੍ਹਨ, ਹਾਲਾਂਕਿ ਪੁੱਤਰ ਹਿੰਦੂਆਂ ਦਾ ਹੈ। ਅੱਛਾ ਤੇ ਅਰਬੀ ਫਾਰਸੀ ਪੜ੍ਹਨ ਜਾਂਦੇ ਨੇ ਮੌਲਵੀ ਕੁਤਬੁੱਦੀਨ ਸਾਹਿਬ ਕੋਲ, ਤੇ ਪਾਂਦਾ ਗੋਪਾਲ ਜੀ ਕੋਲ ਜਾਂਦੇ ਨੇ ਸੰਸਕ੍ਰਿਤ ਤੇ ਹਿੰਦੀ ਪੜ੍ਹਨ ਵਾਸਤੇ, ਪਾਂਦਾ ਬ੍ਰਿਜ ਕੋਲ ਜਾਂਦੇ ਨੇ ਹਿਸਾਬ ਕਿਤਾਬ ਪੜ੍ਹਨ ਵਾਸਤੇ। ਤੇ ਉੱਥੇ ਗੁਰੂ ਨਾਨਕ ਸਾਹਿਬ ਪੱਟੀ ਨਾਮੀ ਬਾਣੀ ਵੀ ਉਹਨੂੰ ਕਿਹਾ ਜਾਂਦਾ ਹੈ ਕਿ ਕਹਿੰਦੇ ਨੇ ਕਿ ਸੱਸਾ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ, ਕਿ ਜਿਹੜਾ ਬੰਦਾ ਦੁਨੀਆ ਤੇ ਆਉਂਦਾ ਹੈ ਉਹ ਆਪਣੇ ਸਾਹਿਬ ਦੇ ਨਾਲ, ਜਿਹਨੇ ਉਹਨੂੰ ਭੇਜਿਆ ਦੁਨੀਆ ਤੇ, ਉਹਦੇ ਨਾਲ ਅਗਰ ਜੁੜਿਆ ਰਹਿੰਦਾ ਤਾਂ ਫੇਰ ਹੀ ਉਹ ਆਪਣੇ ਮਕਸਦ ਨੂੰ ਹਾਲ ਕਰਕੇ ਦੁਨੀਆ ਤੋਂ ਜਾਂਦਾ ਹੈ। ਜਿਹੜਾ ਬੰਦਾ ਵੀ ਦੁਨੀਆ ਤੇ ਆਉਂਦਾ ਉਹ ਆਪਣੇ ਸਾਹਿਬ ਨਾਲ ਜੁੜਿਆ ਰਹੂਗਾ ਤਾਂ ਫੇਰ ਹੀ ਆਪਣੇ ਮਕਸਦ ਨੂੰ ਹਾਲ ਕਰਕੇ ਜਾਊਗਾ, ਨਹੀਂ ਤਾਂ ਨਹੀਂ। ਇਹ ਚੀਜ਼ਾਂ ਜਦੋਂ ਵੇਖੀਆਂ ਤੇ ਫੇਰ ਹੀ ਆਪਣਾ ਰਾਏ ਬੁਲਾਰ ਭੱਟੀ ਸਾਹਿਬ ਨੇ ਆਪਣੀ ਅੱਧੀ ਜ਼ਮੀਨ ਜਿਹੜੀ ਆ 750 ਮੁਰੱਬਾ, ਕੋਈ 18,500 ਕਿੱਲਾ ਜ਼ਮੀਨ ਜਿਹੜੀ ਆ ਉਹ ਗੁਰੂ ਨਾਨਕ ਸਾਹਿਬ ਦੇ ਨਾਮ ਲਈ। ਲੇਕਿਨ ਮੈਂ ਇੱਕ ਹੋਰ ਚੀਜ਼ ਇੱਥੇ ਕਹਿਣਾ ਚਾਹਾਂਗਾ ਕਿ ਅਗਰ ਬਾਬੇ ਨਾਨਕ ਨੂੰ ਜ਼ਮੀਨ ਦਾ ਲਾਲਚ ਹੁੰਦਾ ਤੇ ਬਾਬੇ ਦਾ ਅੱਜ ਨਾਮ ਦੁਨੀਆ ਤੇ ਨਹੀਂ ਸੀ ਹੋਣਾ। ਬਾਬੇ ਦਾ ਨਾਮ ਅੱਜ ਦੁਨੀਆ ਤੇ ਤਾਂ ਹੀ ਆ ਕਿ ਬਾਬੇ ਨੂੰ ਕਿਸੇ ਭੋਏ ਭਾਂਡੇ ਦੀ ਲਾਲਚ ਹੈ ਹੀ ਨਹੀਂ ਸੀ। ਬਾਬੇ ਨੂੰ ਤਾਂ ਸਿਰਫ ਖੁਮਾਰੀ ਹੁੰਦੀ ਸੀ ਨਾਮ ਦੀ। ਬਾਬੇ ਗੁਰੂ ਨਾਨਕ ਸਾਹਿਬ ਦੇ 2 ਪੁੱਤਰ ਸਨ, ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਜੀ, 2 ਪੁੱਤਰ ਸਨ ਤੇ ਉੱਪਰ, ਲੇਕਿਨ ਗੁਰੂ ਕੋਈ ਨਹੀਂ ਹੋਇਆ ਉਹਨਾਂ ਤੋਂ ਬਾਅਦ। ਉਹਨਾਂ ਨੇ ਗੁਰਗੱਦੀ ਦਿੱਤੀ ਸੀ ਆਪਣੇ ਸੇਵਕ ਨੂੰ, ਭਾਈ ਲਹਿਣਾ ਜੀ ਨੂੰ, ਜਿਹੜੇ ਗੁਰੂ ਅੰਗਦ ਦੇਵ ਜੀ ਬਣੇ। ਤੇ ਮੈਂ ਕਹਿਣਾ ਇਹ ਜਾ ਰਿਹਾ ਸੀ ਕਿ ਗੁਰੂ ਨਾਨਕ ਸਾਹਿਬ ਨੂੰ ਤੇ ਸਿਰਫ ਨਾਮ ਦੀ ਖੁਮਾਰੀ ਹੁੰਦੀ ਸੀ, ਰੱਬ ਦਾ ਨਾਮ ਜਪਦੇ ਸੀ ਉਹ। ਜ਼ਮੀਨ ਜਾਇਦਾਦ ਤੇ ਉਹਨਾਂ ਨੂੰ ਚਾਹੀਦੀ ਨਹੀਂ ਸੀ। ਜ਼ਮੀਨ ਜਾਇਦਾਦ ਦੇ ਤੇ ਲਾਲਚੀਆਂ ਅਸੀਂ ਦੁਨੀਆਦਾਰ, ਤੇ ਤਾਂ ਹੀ ਅਸੀਂ ਅੱਜ ਮਰ ਕੇ ਤੇ ਭਲਕੇ ਦੂਜਾ ਦਿਨ ਸਾਨੂੰ ਕੋਈ ਯਾਦ ਨਹੀਂ ਰੱਖਦਾ। ਕਿਹੜੇ ਜਗੀਰਦਾਰ, ਬਾਦਸ਼ਾਹ, ਵਜ਼ੀਰ, ਮਸ਼ੀਰ ਮਰ ਗਏ ਦੁਨੀਆ ਤੋਂ, ਕਿਸੇ ਦਾ ਨਾਂ ਨਹੀਂ ਯਾਦ ਹੈਗਾ ਕਿਸੇ ਨੂੰ। ਮੈਨੂੰ ਗੱਲ ਹੋਰ ਯਾਦ ਆ ਗਈ, ਮਤਲਬ ਕੁਰਾਨੇ ਪਾਕ, ਸਾਡੇ ਕੁਰਾਨੇ ਪਾਕ ਦੇ ਵਿੱਚ ਆਉਂਦਾ ਇੰਜ ਕਿ ਮੇਰੇ ਮਾਲਕ ਦੀ ਜ਼ਾਤ ਫਰਮਾਉਂਦੀ ਆ ਕਿ ਬੰਦਿਆ ਤੂੰ ਮੇਰਾ ਜ਼ਿਕਰ ਕਰ, ਮੈਂ ਤੇਰਾ ਜ਼ਿਕਰ ਕਰਦਾ। ਤੇ ਅਸੀਂ ਕਹਿੰਦੇ ਆ ਵੀ ਮਾਲਕ ਵੀ ਸਾਡਾ ਜ਼ਿਕਰ ਕਰਦਾ। ਸਾਨੂੰ ਹੁਣ ਏਦਾਂ ਪਤਾ ਲੱਗਦਾ ਕਿ ਮਾਲਕ ਸਾਡਾ ਜ਼ਿਕਰ ਕਿਵੇਂ ਕਰਦਾ। ਜੇ ਬਾਬੇ ਫਰੀਦ ਹੋਰਾਂ ਨੇ ਰੱਬ ਨੂੰ ਯਾਦ ਰੱਖਿਆ ਤੇ ਅੱਜ 800-900 ਸਾਲ ਹੋ ਗਿਆ, ਅੱਜ ਬਾਬਾ ਫਰੀਦ ਹੋਰੀ ਜਿਉਂਦੇ ਨੇ, ਇਹਦਾ ਮਤਲਬ ਰੱਬ ਉਹਨਾਂ ਦਾ ਜ਼ਿਕਰ ਕਰਵਾ ਰਿਹਾ। ਦਾਦਾ ਸਾਹਿਬ ਅੱਜ ਜਿਉਂਦੇ ਨੇ, ਉਹਨਾਂ ਨੇ ਉਦੋਂ ਰੱਬ ਦਾ ਨਾਮ ਲਿਆ, ਰੱਬ ਉਹਨਾਂ ਦਾ ਜ਼ਿਕਰ ਅੱਜ ਵੀ ਕਰਵਾ ਰਿਹਾ। ਇਹ ਅੱਲਾਹ ਦਾ ਅੱਲਾਹ ਬਾਤ ਚ ਹਾਂ। ਅੱਛਾ, ਆਪਾਂ ਗੱਲ ਕਰਦੇ ਪਏ ਉਹਦੇ ਆਪਣਾ ਭਾਈ ਮਰਦਾਨਾ ਜੀ ਦੀ। ਉਹਨੇ ਸਫ਼ਰ ਕਿੰਨੇ ਕੀਤੇ? ਉਹ ਮੁਕਤਸਰ ਜਿੰਨਾ ਵੀ ਗੁਰੂ ਨਾਨਕ ਸਾਹਿਬ ਨੇ ਕੋਈ 80-90 ਹਜ਼ਾਰ ਸ਼ਾਇਦ ਕਿਲੋਮੀਟਰ ਦਾ ਜਿਹੜਾ ਸਫ਼ਰ ਕੀਤਾ ਹੈ ਤੁਰ ਕੇ, ਤੇ ਉਹ ਭਾਈ ਮਰਦਾਨਾ ਜੀ ਨਾਲ ਰਹੇ ਨੇ, ਹਰ ਸਫ਼ਰ ਦੇ ਨਾਲ ਰਹੇ ਨੇ। 4 ਉਦਾਸੀਆਂ ਕੀਤੀਆਂ ਹਰ ਪਾਸੇ। ਵਾਲੇਕੁਮ ਸਲਾਮ। ਸਹੀ। ਕੋਈ ਐਸੇ ਸਫ਼ਰ ਦੇ ਵਿੱਚ ਉਹਨਾਂ ਦੇ ਕੋਈ ਐਵੇਂ ਦਾ ਵਾਕਿਆ, ਕੋਈ ਇੱਕ ਅੱਧਾ ਕੁਝ ਸੁਣਾ ਦਿਓ, ਕੋਈ ਹੋਇਆ ਹੋਇਆ ਇਹਨਾਂ ਦੇ ਦਰਮਿਆਨ ਕੋਈ ਵਾਕਿਆ? ਬਹੁਤ ਸਾਰੇ। ਹੁਣ ਇੱਕ ਤਾਂ ਸੁਣਾ ਦਿਓ, ਬਹੁਤ ਲੰਮੀ ਵੀਡੀਓ। ਪੰਜਾ ਸਾਹਿਬ ਦਾ ਵਾਕਿਆ ਹੈ। ਹੁਣ ਜਿੱਥੇ ਭਾਈ ਮਰਦਾਨਾ ਜੀ ਨੂੰ ਤੇਹ ਲੱਗਦੀ ਹੈ ਤੇ ਵਲੀ ਕੰਧਾਰੀ ਜੀ ਦੇ ਕੋਲ ਜਾਂਦੇ ਨੇ, ਤੇ ਉਹ ਕਹਿੰਦੇ ਨੇ ਕਿ ਪਾਣੀ ਤੇ ਮੈਂ ਆਪਣੇ ਕੋਲ ਰੱਖਿਆ ਹੋਇਆ। ਉਹਨਾਂ ਕੋਲ ਥੋੜੇ ਪਾਣੀ ਹੁੰਦਾ ਨਾ ਟੋਏ ਜਿਹੇ ਦੇ ਵਿੱਚ, ਤੇ ਪਾਣੀ ਮੈਂ ਆਪਣੇ ਵਾਸਤੇ ਰੱਖਿਆ ਹੋਇਆ, ਤੇ ਮੈਂ ਤੈਨੂੰ ਪਿਆਤਾ ਤੇ ਮੈਂ ਆਪ ਕੀ ਪੀਵਾਂਗਾ। ਤੇ ਉਹ ਥੱਲੇ ਆ ਜਾਂਦੇ ਨੇ ਤੇ ਗੁਰੂ ਸਾਹਿਬ ਇੰਝ ਇਸ਼ਾਰਾ ਕਰਦੇ ਤੇ ਪਾਣੀ ਥੱਲੇ ਆ ਜਾਂਦਾ। ਤੇ ਫਿਰ ਉਹ ਉੱਤੋਂ ਨਾ ਗੁੱਸੇ ਦੇ ਨਾਲ ਇੱਕ ਪੱਥਰ ਭਾਰੀ ਥੱਲੇ ਸਿੱਟਦਾ ਵਲੀ ਕੰਧਾਰੀ ਜੀ, ਤੇ ਉਹ ਗੁਰੂ ਸਾਹਿਬ ਇੰਝ ਕਰਦੇ ਤੇ ਪੱਥਰ ਨਾਲ ਰੁਕ ਜਾਂਦਾ ਤੇ ਆਪਦਾ ਪੰਜਾ ਉੱਥੇ ਲੱਗ ਜਾਂਦਾ। ਉੱਥੋਂ ਚਸ਼ਮਾ ਅੱਜ ਵੀ ਜਾਰੀ ਹੈ, ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ। ਫਿਰ ਵਲੀ ਕੰਧਾਰੀ ਥੱਲੇ ਆਉਂਦਾ ਤੇ ਗੁਰੂ ਸਾਹਿਬ ਨੂੰ ਕਹਿੰਦੇ ਵੀ ਰੱਬ ਦੇ ਦਿੱਤੇ ਤੇ ਕਾਹਦਾ ਹੰਕਾਰ ਹੈ, ਜੇ ਉਹ ਦੇ ਸਕਦਾ ਤਾਂ ਲੈ ਵੀ ਸਕਦਾ। ਲਿਆਦਾ ਸਾਨੂੰ ਮੁਹੱਬਤ ਕਰਨੀ ਚਾਹੀਦੀ, ਵੰਡ ਕੇ ਖਾਣਾ ਚਾਹੀਦਾ। ਅੱਛਾ, ਇਹ ਗੱਲ ਤੁਸੀਂ ਇਹ ਮੈਂ ਕਈ ਵੇਖੇ ਕਈ ਸਿੱਖ ਜਿਹੜੇ ਚੀਜ਼ ਦੀ ਮੁਖਾਲਫਤ ਕਰ ਦਿੰਦੇ, ਮਨਗੜਤ ਚੀਜ਼ਾਂ। ਨਹੀਂ ਜੀ, ਮੈਂ ਤੇ ਪੰਜਾ ਵੀ ਵੇਖ ਕੇ ਆਇਆ, ਮੈਂ ਉਹ ਚਸ਼ਮਾ ਵੀ ਵੇਖ ਕੇ ਆਇਆ। ਫਿਰ ਵਲੀ ਕੰਧਾਰੀ ਹੋਰਾਂ ਦੀ ਉੱਥੇ ਦਰਗਾਹ ਵੀ ਹੈਗੀ ਹੈ, ਸਾਰੀਆਂ ਚੀਜ਼ਾਂ ਮੌਜੂਦ ਨੇ। ਤੇ ਹੁਣ ਮੈਂ ਤੇ ਅੱਖੀ ਵੇਖ ਲਿਆ, ਤੇ ਮੈਂ ਹੁਣ ਕਿੱਦਾਂ ਇਨਕਾਰ ਕਰ ਸਕਦਾ ਹਾਂ? ਸਾਰੇ ਮਾਮਲਾਤ ਮੈਂ ਵੇਖ ਕੇ ਆਇਆ ਉੱਥੇ। ਮੈਨੂੰ ਇੱਕ ਸ਼ਬਦ ਮੈਨੂੰ ਯਾਦ ਆ ਗਿਆ ਗੁਰਬਾਣੀ ਦਾ। ਮੈਂ ਉੱਥੇ ਗੁਰਦੁਆਰਾ ਸਾਹਿਬ ਤੇ ਮੈਨੂੰ ਬੜੀ ਦੇਰ ਦਾ ਮੇਰੇ ਜ਼ਿਹਨ ਚ ਨਹੀਂ ਸੀ, ਮੈਨੂੰ ਗੁਰਦੁਆਰਾ ਪੰਜਾ ਸਾਹਿਬ ਦਾ ਮੈਂ ਨਾਮ ਲਿਆ ਤੇ ਮੈਨੂੰ ਯਾਦ ਆ ਗਿਆ
माधो हम ऐसे तू ऐसा, हम पापी तुम पाप खड़न, नीको ठाकुर दैसा। ਮਤਲਬ ਇਹਦਾ ਮਤਲਬ ਇਹ ਆ ਕਿ ਸੋਹਣਿਆ ਰੱਬਾ ਤੂੰ ਕਿਹੋ ਜਿਹਾ ਅਸੀਂ ਕਿਹੋ ਜਿਹੇ ਹੈ, ਅਸੀਂ ਗੁਨਾਹ ਕਰਨ ਵਾਲੇ, ਤੂੰ ਸਾਡੇ ਗੁਨਾਹ ਨੂੰ ਮੇਟਣ ਵਾਲਾ, ਤੂੰ ਸਾਡੇ ਗੁਨਾਹ ਖਤਮ ਕਰਨ ਵਾਲਾ। ਅਸੀਂ ਗੁਨਾਹ ਕਰਦੇ ਆ, ਤੂੰ ਸਾਡੇ ਗੁਨਾਹਾਂ ਤੇ ਪਰਦਾ ਪਾਈ ਜਾਣਾ, ਮਾਫੀ ਦੇਈ ਜਾਣਾ। ਤੂੰ ਸਾਨੂੰ ਮਾਫੀ ਦੇਈ ਜਾਣਾ। ਹਮ ਪਾਪੀ ਤੁਮ ਪਾਪ ਖੜਨ, ਨੀਕੋ ਠਾਕੁਰ ਦਾਦਾ। ਸੋਹਣੇ ਤੂੰ ਕਿੱਦਾਂ ਦਾ ਵਾ, ਤੂੰ ਕਿੰਨਾ ਅਜ਼ੀਮ ਆ, ਅਸੀਂ ਗੁਨਾਹ ਕਰਦੇ ਆ, ਤੂੰ ਸਾਡੇ ਗੁਨਾਹਾਂ ਤੇ ਪਰਦਾ ਪਾਉਣ ਡਿਆ। ਇਹ ਮੇਰੇ ਸ਼ਬਦ ਉੱਤੇ ਲਿਖਿਆ ਹੈ, ਮੇਰਾ ਅਚਾਨਕ ਯਾਦ ਆਇਆ। ਹੈ ਵੀ ਇਹ ਗੱਲ ਕੁਰਾਨੀ ਦੀ ਸੀ ਕਿ ਬਾਕੀ ਅੱਲਾਹ ਪਾਕ ਜਿਹੜਾ ਰਹੀਮ ਕਰੀਮ ਆ, ਸੋਹਣਾ ਜਿੰਨੇ ਹੀ ਗਲਤੀਆਂ ਗੁਨਾਹ ਕਰਨਾ ਨੇ ਅੱਲਾਹ ਤੇ ਇੱਕ ਦਿਹਾੜੀ ਚ ਸਾਨੂੰ ਅਸੀਂ ਗਰਕ ਹੋ ਜਾਂਦੇ। ਬਿਲਕੁਲ। ਹਾਂਜੀ ਹਾਂਜੀ। ਤੇ ਇਹਦਾ ਸ਼ੱਕ ਭਾਈ ਮਰਦਾਨਾ ਦੇ ਬਾਬਾ ਗੁਰੂ ਨਾਨਕ ਦਾ, ਹਾਂਜੀ, ਐਂਡ ਡੈਥ ਹੋਣ ਤੱਕ ਇਹਨਾਂ ਦਾ ਸਾਥ ਰਿਹਾ। ਇਹ ਭਾਈ ਮਰਦਾਨਾ ਜੀ ਨੇ 54 ਸਾਲ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ। 54 ਸਾਲ ਪਹਿਲਾਂ ਡੈਥ ਕੀਤੀ ਹੁੰਦੀ, ਪਹਿਲਾਂ ਭਾਈ ਮਰਦਾਨਾ ਜੀ ਦੀ ਡੈਥ ਹੁੰਦੀ, ਮਰਦਾਨਾ ਜੀ ਦੀ ਹੁੰਦੀ, ਤੋਂ ਐਂਡ ਤੱਕ ਬਾਬਾ ਗੁਰੂ ਨਾਨਕ ਉਹਦੇ ਨਾਲ ਹੀ। ਫਿਰ ਭਾਈ ਮਰਦਾਨਾ ਜੀ ਦੀ ਡੈਥ ਤੋਂ ਬਾਅਦ ਜਦੋਂ ਅਕਾਲ ਚਲਾਣਾ ਕਰਦੇ ਇਸ ਦੁਨੀਆ ਤੋਂ ਚਲੇ ਜਾਂਦੇ, ਫਿਰ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਉਦਾਸੀ ਕੋਈ ਨਹੀਂ ਕੀਤੀ। ਅੱਛਾ ਅੱਛਾ। ਉਹਨਾਂ ਦਾ ਸਫ਼ਰ ਉਹਨਾਂ ਦੇ ਨਾਲ ਕੀਤੀਆਂ ਨੇ, ਹਾਂ ਸਫ਼ਰ, ਉਹਨਾਂ ਤੋਂ ਬਾਅਦ ਉਦਾਸੀ ਕੋਈ ਨਹੀਂ ਕੀਤੀ ਗੁਰੂ ਸਾਹਿਬ ਨੇ। ਅੱਛਾ ਜੀ। ਫਿਰ ਖੇਤੀ ਕੀਤੀ ਹੈ ਕਰਤਾਰਪੁਰ ਸਾਹਿਬ ਦੀ ਨਗਰੀ 'ਚ ਜਾ ਕੇ, ਨਾਰੋਵਾਲ। ਜਦੋਂ ਬੇਲੀ ਦੁਨੀਆ ਤੋਂ ਟੁਰ ਗਿਆ ਤੇ ਫਿਰ ਉਦਾਸੀ। ਬੜਾ ਯਾਰ ਫਿਰ ਤਾਂ ਇਹਨਾਂ ਦਾ ਆਪਣਾ ਪ੍ਰੇਮ ਸੀ, ਬੜਾ ਪ੍ਰੇਮ ਸੀ। 54 ਸਾਲ 54 ਸਾਲ ਸਿੱਖ ਦਾ ਤੇ ਮੁਸਲਮਾਨ ਦਾ ਹਾਂ ਸਾਥ ਰਿਹਾ। ਭਾਈ ਮਰਦਾਨਾ ਜੀ ਸਾਥ ਰਹੇ ਨੇ, ਨਾਲ ਰਹੇ ਨੇ ਗੁਰੂ ਨਾਨਕ ਸਾਹਿਬ ਦੇ 54 ਸਾਲ। ਕੋਈ ਜ਼ਿੰਦਗੀ ਦਾ ਥੋੜਾ ਅਰਸਾ ਨਹੀਂ। ਅੱਛਾ, ਇਹ ਸਫ਼ਰਾਂ ਦੇ ਵਿੱਚ ਕੋਈ ਸੂਫੀਆਂ ਨੂੰ ਮਿਲੇ ਨੇ, ਮੁਸਲਮਾਨਾਂ ਨੂੰ ਮਿਲਦੇ ਰਹੇ ਨੇ ਭਲਾ ਕਿ ਨਹੀਂ? ਬਾਬਾ ਜੀ ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਸਾਹਿਬ ਨੇ ਸਫ਼ਰ ਕੀਤਾ ਪੂਰੀ ਦੁਨੀਆ ਦਾ। ਕਹਿੰਦੇ ਨੇ ਮੱਕਾ ਵੀ ਗਏ ਨੇ, ਇਰਾਕ ਵੀ ਗਏ ਨੇ, ਬਗਦਾਦ ਵੀ ਗਏ ਨੇ। ਤੇ ਉਹ ਫਿਰ ਗੱਲਾਂ ਅਸੀਂ ਕਿਵੇਂ ਘੁੰਮਦੇ ਰਹੇ? ਉਹ ਦੱਸ ਜੀ, ਤੁਸੀਂ ਕਹਿ ਰਹੇ ਹੋ ਜਾਂਦੇ ਰਹੇ ਨੇ। ਜਾਂਦੇ ਰਹੇ ਨੇ, ਜਾਂਦੇ ਮੇਰੇ ਪੈਦਲ ਹੀ ਹੋਣਗੇ ਸਾਰੀ ਬਾਤ। ਪੈਦਲ ਸਫ਼ਰ ਬਾਬੇ ਨੇ ਪੈਦਲ ਕੀਤਾ ਸਾਰਾ। ਅੱਛਾ ਅੱਛਾ। ਇਹਨਾਂ ਦੇ ਜਿੱਦਾਂ ਸਫ਼ਰ ਰਹੇ ਨੇ, ਪੱਕੇ ਹਮ ਸਫ਼ਰ ਰਹੇ ਨੇ। ਤੇ ਜਿੱਦਾਂ ਉਹ ਸ਼ਿਵ ਕੁਮਾਰ ਬੜਾਲੀ ਨੇ ਕਿਹਾ ਕਿ ਘੁੰਮ ਚਾਰੇ ਚੱਕ ਜਹਾਨ ਦੇ, ਜਦ ਘਰ ਆਇਆ ਕਰਤਾਰ, ਕਰਤਾਰਪੁਰੇ ਦੀ ਨਗਰੀ ਜਿਹਦੇ ਗਲ ਰਾਵੀ ਦਾ ਹਾਰ। ਕਿ ਗੁਰੂ ਸਾਹਿਬ ਜਦੋਂ ਆਉਂਦੇ ਨੇ ਕਰਤਾਰਪੁਰ ਸਾਹਿਬ, ਤੇ ਉਹ ਫਿਰ ਉਹ ਸ਼ਿਵ ਕੁਮਾਰ ਬਟਾਲਵੀ ਲਿਖਦਾ ਕਿ ਘੁੰਮ ਚਾਰੇ ਚੱਕ ਜਹਾਨ ਦੇ, ਜਦ ਘਰ ਆਇਆ ਕਰਤਾਰ, ਕਰਤਾਰਪੁਰੇ ਦੀ ਨਗਰੀ ਜਿਹਦੇ, ਕਿਉਂਕਿ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਤੇ ਆ ਨਾ ਬਿਲਕੁਲ। ਉਹਦੇ ਵਿੱਚ ਸ਼ਿਵ ਇਹ ਦੱਸਦਾ ਕਿ ਬਾਬਾ ਕਦੀ ਮੰਜੀ ਤੇ ਬਹਿ ਕੇ ਅਵਤਾਰੀਆਂ ਵਰਤਾਉਂਦਾ ਹੈ, ਤੇ ਮਤਲਬ ਕਦੀ ਸੂਫੀ ਹੈ ਬਾਬਾ, ਤੇ ਕਦੀ ਦਸਾਂ ਨੌਂ ਦੀ ਕਾਰ ਕਰ ਰਿਹਾ ਬਾਬਾ, ਕਦੀ ਖੇਤੀ ਕਰਨ ਰਿਹਾ। ਲੇਕਿਨ ਜਦੋਂ ਬਾਬਾ ਸਾਰੇ ਪਾਸਿਆਂ ਸਫ਼ਰ ਕਰ ਰਿਹਾ ਹੈ ਨਾ, ਤੇ ਫਿਰ ਇੱਕੋ ਹੀ ਗੱਲ ਹਰ ਪਾਸੇ ਗੁੰਜੀ ਹੈ, ਉਹ ਰੱਬ ਹੈ ਏਕ ਓੰਕਾਰ, ਕਿ ਰੱਬ ਇੱਕ ਆ। ਜਿਹਨੇ ਨੇ ਅੱਲਾਹ ਪਾਕ ਵਾਹਦੇ ਨੇ, ਫਿਰ ਉਹਨਾਂ ਬਾਬੇ ਨੇ ਵਾਹਦਾ ਨੀਅਤ ਦਾ ਸਬਕ ਦਿੱਤਾ ਹੈ ਕਿ ਉਹ ਰੱਬ ਇੱਕ। ਨਾਜ਼ਰੀਨ, ਭਾਈ ਸਾਕਬੀਰ ਤੁਹਾਡਾ ਮੇਰਾ ਪਿਆਰਾ ਹਰਮਨ ਪਿਆਰਾ ਹੈ, ਇਹਨਾਂ ਨੇ ਬੜੇ ਅੱਛੇ ਅਹਿਸਨ ਅੰਦਾਜ਼ ਨਾਲ ਜਿਹੜਾ ਸਾਰਾ ਤੁਹਾਨੂੰ ਜਿਹੜੀਆਂ ਗੱਲਾਂ ਦੱਸੀਆਂ। ਤੇ ਇਹ ਭਾਈ ਆਪਣਾ ਸਾਕਬੀਰ ਯਾਰ ਬੇਲੀ ਹੋਰ ਵੀ ਹੋਣਗੇ ਬੜੇ ਖਾਸ ਹੈ। ਵੀਡੀਓ ਲੰਮੀ ਹੋ ਜੀ ਪਰ ਠੀਕ ਹੈ ਬਿਲਕੁਲ। ਤੇ ਇਹਨਾਂ ਬੜੇ ਅਹਿਸਨ ਤਰੀਕੇ ਨਾਲ ਸਾਰਾ ਜਿਹੜਾ ਤੁਹਾਨੂੰ ਦੱਸਿਆ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਅੱਛੀ ਲੱਗੇ ਤੁਹਾਡੇ ਕੀ ਰਾਏ ਹੈ, ਤੁਹਾਡੇ ਕਮੈਂਟ ਕੀ ਨੇ, ਕਮੈਂਟ ਆਏ ਵਿੱਚ ਲਾਜ਼ਮਨ ਦੱਸਿਆ ਕਰੋ। ਤੇ ਇਹਨਾਂ ਦਾ ਜਿਹੜਾ ਚੈਨਲ ਹੈ ਵੀਰ ਦਾ ਚੈਨਲ ਲਾਜ਼ਮਨ ਸਬਸਕ੍ਰਾਈਬ ਕਰੋ। ਜਿਹਨੇ ਨਹੀਂ ਕੀਤਾ ਲਾਈਕ ਕਮੈਂਟ ਲਾਜ਼ਮਨ ਕਰਕੇ ਕਰੋ। ਰਹਿਤਲ ਟੀਵੀ, ਔਰ ਇਸੇ ਵੀਡੀਓ ਦੇ ਵਿੱਚ ਥੱਲੇ ਵੇਖੋ ਮੈਂਸ਼ਨ ਹੋਇਆ, ਔਰ ਨਾਲ ਸਕਰੀਨ ਤੇ ਨੰਬਰ ਆ ਰਿਹਾ ਰਹਿਤਲ ਟੀਵੀ ਲਿਖਾ ਹੋਇਆ। ਇਹਨੂੰ ਸਰਚ ਕਰਕੇ ਇਹਨੂੰ ਸਪੋਰਟ ਲਾਜ਼ਮਨ ਕਰੋ। ਸਪੋਰਟ ਤੁਹਾਡੀ ਇਹੀ ਕਿ ਤੁਹਾਨੂੰ ਪੈਸੇ ਨਹੀਂ ਕਹਿ ਰਹੇ, ਕਿ ਸਪੋਰਟ ਇੰਜ ਕਰਨੀ ਕਿ ਵੀਡੀਓ ਵੇਖਣੀ ਤੁਸੀਂ ਮੁਕੰਮਲ ਵੀਡੀਓ ਵੇਖੋ, ਵੱਧ ਤੋਂ ਵੱਧ ਜਿਹੜੀ ਆਵਾਮ ਕੋਲ ਜਾਵੇ, ਤੇ ਸਾਨੂੰ ਜਿਹੜੇ ਉਹਦਾ ਕਮੈਂਟਸ ਆਣ, ਸਾਨੂੰ ਸਾਡੇ ਹੋਰ ਨੌਲੇਜ ਵਧੇ ਨਹੀਂ ਜੀ। ਤੇ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏ, ਤੇ ਲਾਜ਼ਮਨ ਜਿਹੜਾ ਇੱਥੇ ਕਮੈਂਟ ਕਰਕੇ ਜਾਣਾ। ਤੇ ਆਖਰ ਤੇ ਸਾਕਬੀਰ ਕੋਈ ਜਿਹੜੇ ਨਫ਼ਰਤ ਫੈਲਾਉਣ ਵਾਲੇ ਨੇ, ਭਾਵੇਂ ਮੁਸਲਮਾਨ ਭਾਵੇਂ ਸਿੱਖ, ਮੈਂ ਉਹ ਨਹੀਂ ਕਰਦਾ, ਉਹਨਾਂ ਨੂੰ ਕੋਈ ਤੁਸੀਂ ਆਖਰੀ ਕੋਈ ਇੱਕ ਦੋ ਲਾਈਨ ਕਹਿਣਾ ਚਾਹੋ ਸਿੱਖਾਂ ਮੁਸਲਮਾਨ ਯਾਨੀ ਹਟ ਕੇ, ਜਿਹੜਾ ਵੀ ਨਫ਼ਰਤ ਕਰਦਾ ਭਾਵੇਂ ਸਿੱਖਾਂ ਤੋਂ ਕਰਦਾ, ਮੁਸਲਮਾਨ ਭਾਵੇਂ ਮੁਸਲਮਾਨ ਸਿੱਖ ਭਾਵੇਂ ਹਿੰਦੂ, ਕੋਈ ਉਹਨੂੰ ਕਹਿਣਾ ਚਾਹੋ ਪੈਗਾਮ ਤੁਹਾਡੇ ਵੱਲੋਂ ਕੋਈ ਹੋਏ ਪਿਆਰ ਮੁਹੱਬਤ ਜੋ ਵੀ ਕਹਿਣਾ ਚਾਹੋ, ਬਾਬਾ ਜੀ ਗੁਰੂ ਨਾਨਕ ਦੀ ਕਹਿਣੀ ਚਾਹੋ, ਆਪਣੇ ਨਬੀ ਵਸਲਮ ਕੁਝ ਵੀ ਤੁਹਾਡੇ ਦਿਲ ਕਹਿੰਦੇ ਜੀ ਕਿ दीप मंदिर के हों, हाँ मतलब दीवे, दीप मंदिर के हों या दरगाह के, हम फकत रोशनी ही चाहते हैं। रोशनी, प्रेम की, मोहब्बत की, एकता की, सांझ की। कि सानू रब सोने ने जे दुनिया ते भेजा ते असीं इंसान बन के रहिए। साडे बेली ने अफसर साहब उन्हां नूं जे असीं कहिए ना कि यार सानू कोई मत दे, तो सानू इक्को गल कहंदे ने कि बस बंदा बन जा। ते सानू चाहिदा कि असीं बंदे बन जाइए। सिर्फ शक्लें बनने वाली बंदे बणीए। हाँ, बंदे बणीए। ते किसे
ਨੂੰ ਧਰਮ ਦੀ ਖਾਤਰ ਅਸੀਂ ਨਫ਼ਰਤ ਦੀ ਨਿਗਾਹ ਨਾਲ ਨਾ ਵੇਖੀਏ, ਕਿਸੇ ਦਾ ਧਰਮ ਦੀ ਖਾਤਰ ਕਤਲ ਨਾ ਕਰੀਏ, ਕਿਉਂਕਿ ਇਹ ਸਾਡੇ ਸੂਫੀਆਂ, ਪੀਰਾਂ, ਗੁਰੂਆਂ, ਰਿਸ਼ੀਆਂ ਮੁਨੀਆਂ ਨੇ ਇਹ ਸਬਕ ਨਹੀਂ ਦਿੱਤਾ। ਉਹਨਾਂ ਨੇ ਆਪਣਾ ਬੁੱਲੇ ਸ਼ਾਹ ਹੋਰਾਂ ਨੇ ਵੀ ਕਿਹਾ ਨਾ ਕਿ ਸਾਡੀ ਹਿੰਦੂਆਂ ਨਾਲ ਵੀ ਯਾਰੀ ਆ, ਸਿੱਖਾਂ ਨਾਲ ਵੀ ਯਾਰੀ ਹੈ, ਦਿਓਬੰਦੀਆਂ ਨਾਲ ਵੀ ਯਾਰੀ, ਵਹਾਬੀਆਂ ਨਾਲ ਵੀ ਯਾਰੀ ਹੈ, ਸ਼ੀਆਂ ਨਾਲ ਵੀ ਯਾਰੀ ਹੈ, ਸੁਨੀਆਂ ਨਾਲ ਵੀ। ਬਾਬੇ ਨੇ ਤਾਂ ਕਿਹਾ ਵੀ ਸਾਡਾ ਇੱਕ ਮਹੱਲਾ ਵਾ ਤੇ 8 ਮਸੀਤਾਂ ਨੇ, ਮੈਂ ਕਿਹਦੀ ਪਾਬੰਦੀ ਕਰਾਂ, ਮੈਂ ਕਿਹਨੂੰ ਕਾਫਰ ਕਵਾਂ ਤੇ ਕਿਹਨੂੰ ਮੁਸਲਮਾਨ ਕਵਾਂ, ਸਾਡੀ ਸਾਰਿਆਂ ਨਾਲ ਹੀ ਯਾਰੀ ਹੈ, ਸਾਡੀ ਸਾਰਿਆਂ ਨਾਲ ਹੀ ਮੁਹੱਬਤ ਆ। ਤੁਹਾਡਾ ਤੁਸੀਂ ਕੋਈ ਵੀ ਫੇਥ ਫਾਲੋ ਕਰਦੇ ਹੋ, ਲੇਕਿਨ ਮੁਹੱਬਤ ਰੱਖੋ ਇਨਸਾਨ ਨਾਲ, ਇਨਸਾਨੀਅਤ ਨਾਲ। ਵੰਡੋ ਨਫ਼ਰਤਾਂ। ਹਾਂ, ਜਿੱਦਾਂ ਜੀ ਵਾਲੇ ਕਹਿੰਦੇ ਤੇ ਜੀ ਔਰ ਜੀਨੇ ਤੋਂ ਹੈ ਜੀਓ ਜੀ। ਲਓ ਜੀ, ਇੱਥੇ ਹੀ ਅੱਜ ਦੀ ਵੀਡੀਓ ਜਿਹੜੀ ਮੁਕਾਈਏ ਆਪਾਂ। ਵੀਡੀਓ ਲੰਬੀ ਹੋ ਜਾਣੀ, ਫਿਰ ਤੁਸੀਂ ਵੇਖਦੇ ਨਹੀਂ ਹੈ। ਤੇ ਅਗਲੀ ਕੋਈ ਵੀਡੀਓ ਅਗਰ ਤੁਸੀਂ ਚਾਹੁੰਦੇ ਹੋ ਕਿ ਇੰਜ ਬਹਿ ਕੇ ਅਸੀਂ ਕੋਈ ਬਾਬਿਆਂ ਦੀ, ਬਾਬੇ ਗੁਰੂ ਨਾਨਕ ਦੀਆਂ, ਮੁਸਲਮਾਨਾਂ ਦੀਆਂ, ਤੇ ਆਪਣੇ ਪਿਆਰ ਦੀਆਂ, ਮੁਹੱਬਤ ਦੀਆਂ, ਸਾਂਝ ਦੀਆਂ ਗੱਲਾਂ ਕਰੀਏ, ਮੈਂ ਨਾ ਵੀਰ ਤੇ ਮੈਂ, ਤੇ ਫਿਰ ਤੁਸੀਂ ਮੌਜੂ ਸਾਨੂੰ ਦੱਸ ਸਕਦੇ ਕਿਹੜੇ ਤੇ ਅਗਲੀ ਵੀਡੀਓ ਸਾਡੀ ਆਵੇ। ਅਗਰ ਨਹੀਂ ਤੁਸੀਂ ਵੇਖਣਾ ਚਾਹੁੰਦੇ ਫਿਰ ਵੀ ਤੁਸੀਂ ਦੱਸ ਸਕਦੇ ਜੀ। ਔਰ ਅਸੀਂ ਇਹਦੇ ਨਾਲ ਜਿਹੜਾ ਕਵਰੇਜ ਤੇ ਕਰਨ ਨੇ ਆ ਹਿਸਟੋਰੀਕਲ ਪਲੇਸਸ, ਉਹਨਾਂ ਨੂੰ ਕਵਰ ਕਰਨੇ ਪਏ ਆ। ਤੁਹਾਨੂੰ ਕਿਵੇਂ ਦੀ ਸਾਡੀ ਵੀਡੀਓ ਲੱਗਦੀਆਂ ਕਮੈਂਟਾਂ ਵਿੱਚ ਲਾਜ਼ਮਨ ਦੱਸਿਆ ਕਰੋ। ਤੇ ਮੈਨੂੰ ਤੇ ਵੀਰ ਸਾਕਬ ਵੀਰ ਨੂੰ ਦਿਓ ਇਜਾਜ਼ਤ। ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਕਿਸੇ ਹੋਰ ਥਾਂ ਤੇ। ਅੱਲਾ ਹਾਫਿਜ਼ ਜੀ।